ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਦਾਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸਟਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਰਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 18 ਮਈ 2026 4 ਜੇਠ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਰਫਨ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜੋਰਜੀਆ ਤੋਂ ਸਰਦਾਰ ਅਮਰਵੀਰ ਸਿੰਘ ਜੀ ਵੱਲੋਂ। ਸੋ ਇਹ ਟੀਵੀ 84 ਦੇ ਮੈਂਬਰ ਵੀ ਨੇ। ਸੋ ਇਹਨਾਂ ਨੇ ਕਾਫੀ ਸਮਾਂ ਜਿਹੜਾ ਟੀਵੀ 84 ਦੇ ਵਿੱਚ ਜਿਹੜਾ ਉਹਨਾਂ ਨੇ ਐਜ਼ ਏ ਹੋਸਟ ਸੇਵਾ ਨਿਭਾਈ ਹੈ ਔਰ ਜਦੋਂ ਮੈਂ ਗੈਰ ਹਾਜ਼ਰੀ ਮੇਰੀ ਹੁੰਦੀ ਸੀ ਤਾਂ ਉਹ ਹਾਜ਼ਰੀ ਲਵਾਉਂਦੇ ਸੀ। ਅੱਜ ਕੱਲ੍ਹ ਉਹ ਐਟਲਾਂਟਾ ਜੋਰਜੀਆ ਜਿਹੜੇ ਸ਼ਿਫਟ ਹੋ ਗਏ ਨੇ ਆਪਣੀ ਫੈਮਿਲੀ ਦੇ ਨਾਲ। ਸੋ ਵਾਹਿਗੁਰੂ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਪ੍ਰਮਾਤਮਾ ਬਖਸ਼ੇ। ਸੋ ਇਸੇ ਤਰ੍ਹਾਂ ਸਪਾਂਸਰ ਕਰਦੇ ਰਹਿਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਰਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166195984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਸੋ ਨਿਊਯਰਸੀ ਦੇ ਕਾਰਟਰੇਟ ਸ਼ਹਿਰ ਵਿੱਚ ਸਿਟੀ ਹਾਲ ਦੇ ਬਾਹਰ ਅਮਰੀਕਨ ਅਤੇ ਨਿਊਯਰਸੀ ਦੇ ਝੰਡੇ ਦੇ ਨਾਲ ਜਿਹੜੇ ਸਿੱਖ ਨਿਸ਼ਾਨ ਸਾਹਿਬ ਜਿਹੜਾ ਚਲਾਇਆ ਗਿਆ ਔਰ ਕਾਰਟਰੇਟ ਸਿਟੀ ਦੇ ਮੇਅਰ ਅਤੇ ਬਹੁਤ ਸਾਰੇ ਕੌਂਸਲੇਟਾਂ ਦੇ ਨਾਲ ਜਿਹੜੇ ਆਪਣੇ ਹੈਗੇ ਨੇ ਅਸੈਂਬਲੀਮੈਨ ਸਟੇਟ ਦੇ ਸਪੀਕਰ ਵੀ ਇਸ ਮੌਕੇ ਤੇ ਜਿਹੜੇ ਮੌਜੂਦ ਹਨ ਸਨ। ਸੋ ਇਹ 18ਵਾਂ ਸਾਲ ਹੈ ਜਦੋਂ ਕਿ ਲਗਾਤਾਰਤਾ ਨਾਲ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਹੈ ਔਰ ਇਹ ਨਿਸ਼ਾਨ ਸਾਹਿਬ ਲਗਭਗ ਇੱਕ ਹਫ਼ਤਾ ਝੂਲਦਾ ਰਹੇਗਾ ਔਰ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਪਾਰਕ ਵਿੱਚ ਪਹੁੰਚੀਆਂ ਜਿੱਥੇ ਖੁੱਲੀ ਸਟੇਜ ਜਿਹੜੀ ਹੈ ਉਹ ਸਜੀ ਹੋਈ ਸੀ ਔਰ ਸਮੁੱਚੀ ਫਿਜ਼ਾ ਦੇ ਵਿੱਚ ਖਾਲਸਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਉਹ ਗੂੰਜਦੇ ਰਹੇ। ਸੋ ਯਾਦ ਰਹੇ ਕਾਰਟਰੇਟ ਜਿਹੜਾ ਸ਼ਹਿਰ ਹੈ ਇਹ ਵਿੱਚ ਲਗਭਗ 25% ਜਿਹੜੇ ਸਿੱਖਾਂ ਦੀ ਆਬਾਦੀ ਹੈ ਤੇ ਇਸ ਨੂੰ ਲਾੜ ਨਾਲ ਕਰਤਾਰਪੁਰ ਸਾਹਿਬ ਵੀ ਕਿਹਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਮਰਵੀਰ ਸਿੰਘ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਉਹਨਾਂ ਨੇ ਟੀਵੀ 84 ਦੇ ਨਾਲ ਲੰਬਾ ਵਕਤ ਸੇਵਾ ਨਿਭਾਈ ਹੈ। ਅਜੇ ਵੀ ਵੈਸੇ ਸੇਵਾ ਨਿਭਾ ਰਹੇ ਨੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਟੈਕਨੋਲੋਜੀ ਤੁਹਾਨੂੰ ਰਿਮੋਟ ਤੋਂ ਵੀ ਮੌਕਾ ਦਿੰਦੀ ਹੈ। ਉਹ ਇੰਟਰਵਿਊ ਵੀ ਕਰਦੇ ਨੇ ਔਰ ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਮੈਟਰਸ ਨੇ ਉਹਨਾਂ ਦੇ ਨਾਲ ਵੀ ਡੀਲ ਕਰਦੇ ਨੇ ਔਰ ਕੀ ਮੌਕਿਆਂ ਦੀ ਕਵਰੇਜ ਲਈ ਉਹ ਫਲਾਈ ਕਰਕੇ ਵੀ ਪਹੁੰਚਦੇ ਨੇ। ਇਹ ਠੀਕ ਹੈ ਕਿ ਗ੍ਰਸਤੀ ਜੀਵਨ ਦੀਆਂ ਲੋੜਾਂ ਜਿਹੜੀਆਂ ਨੇ ਉਹ ਤੁਹਾਨੂੰ ਐਡੀਸ਼ਨਲ ਇਨਕਮ ਵੱਲ ਤੋਰਦੀਆਂ। ਅਸੀਂ ਬੜੇ ਸੀਮਤ ਸਾਧਨਾਂ ਦੇ ਨਾਲ ਤੁਸੀਂ ਸਾਰੇ ਜਿੰਨੇ ਸਾਡੀ ਟੀਮ ਦਾ ਮੈਂਬਰ ਹੋ ਬੜੇ ਲਿਮਟਿਡ ਬਜਟ ਦੇ ਨਾਲ ਹੀ ਜਿਹੜਾ ਹੈ ਤੁਸੀਂ ਸਾਰੇ ਸੇਵਾ ਕਰਦੇ ਹੋ ਤੇ ਜ਼ਾਹਰ ਹੈ ਕਿ ਜ਼ਿੰਦਗੀ ਦੇ ਵਿੱਚ ਜਿਉਂ-ਜਿਉਂ ਤੁਹਾਡਾ ਗ੍ਰਸਤੀ ਜੀਵਨ ਔਰ ਉਸ ਦਾ ਪਸਾਰਾ ਹੁੰਦਾ ਹੈ ਖਰਚਿਆਂ ਦੀ ਆਪਣੀ ਇੱਕ ਝੜੀ ਲੱਗਦੀ ਹੈ ਔਰ ਉਸ ਲਈ ਆਲਰੇਡੀ ਕਿਉਂਕਿ ਉਹਨਾਂ ਦੇ
ਜਿਹੜੇ ਫਾਦਰ ਇਨ ਲਾ ਨੇ ਆਲਰੇਡੀ ਉਸ ਖਿੱਤੇ ਦੇ ਵਿੱਚ ਕਾਰੋਬਾਰੀ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਵੀ ਜਿਹੜਾ ਹੈ ਅਮਰਵੀਰ ਸਿੰਘ ਹੋਰਾਂ ਨੇ ਵੀ ਆਪਣਾ ਸਟੇਕ ਜਿਹੜਾ ਹੈ ਉਹ ਲਾਇਆ ਹੈ ਜਾਂ ਦਿੱਤਾ ਹੈ। ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਵੀ ਕਾਮਨਾ ਕਰਦੇ ਹਾਂ ਔਰ ਇਵੇਂ ਹੀ ਕਿਉਂਕਿ ਇਹ ਜਿਹੜਾ ਇਸ਼ਕ ਦਾ ਪਾਰਟ ਹੈ ਇਹ ਕੋਈ ਨੌਕਰੀ ਨਹੀਂ ਹੈ, ਕੋਈ ਵਜਵਾ ਕੋਈ ਕੰਮ ਨਹੀਂ ਹੈ, ਕੋਈ ਫਾਈਨੈਂਸ਼ੀਅਲ ਮੈਟਰਸ ਲਈ ਨਹੀਂ ਹੈ, ਇਹ ਪੰਥ ਦੀ ਸੇਵਾ ਹੈ। ਔਰ ਇਹ ਜਿੱਥੇ ਜਿੱਥੇ ਵੀ ਕੋਈ ਵੀ ਸਿੱਖ ਹੈ ਜਿਹੜੇ ਸਾਡੀ ਪੰਜਾਬ ਦੀ ਧਰਤੀ ਤੇ ਨੇ ਉਹਨਾਂ ਨੇ ਸ਼ਹੀਦੀਆਂ ਪਾਈਆਂ, ਅੱਜ ਵੀ ਕੋਈ ਜੇਲ੍ਹਾਂ 'ਚ ਬੰਦ ਨੇ, ਕੋਈ ਹੋਰ ਜਿਹੜੇ ਨੇ ਉਹ ਜ਼ਬਰ ਸਹਿ ਰਹੇ ਨੇ ਸਟੇਟ ਦਾ। ਬਾਹਰ ਬੈਠੇ ਸਿੱਖ ਦੋ ਤਰੀਕੇ ਦੇ ਨਾਲ ਹੀ ਜਿਹੜੇ ਨੇ ਉਹ ਆਪਣੀ ਮਦਦ ਕਰ ਸਕਦੇ ਨੇ। ਜ਼ਾਹਰ ਹੈ ਇੱਕ ਫਾਈਨੈਂਸ਼ੀਅਲ ਪਾਰਟ ਹੈ ਜਿਹੜੇ ਅਫੋਰਡ ਕਰ ਸਕਦੇ ਨੇ, ਦੂਸਰਾ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਜਿਹੜਾ ਹੋਰ ਕੁਛ ਨਹੀਂ ਕਰ ਸਕਦਾ ਘੱਟੋ ਘੱਟ 2 ਵੇਲੇ ਅਰਦਾਸ ਕਰੇ ਗੁਰੂ ਚਰਨਾਂ ਦੇ ਵਿੱਚ ਕਿ ਗੁਰੂ ਕੌਮ ਨੂੰ ਘਰ ਬਖਸ਼ੇ, ਰਾਜ ਭਾਗ ਬਖਸ਼ੇ, ਕੌਮੀ ਘਰ ਹੋਏ, ਅਸੀਂ ਵੀ ਜਲਾਵਤਨੀ ਤੋਂ ਵਾਪਸ ਆਪਣੇ ਵਤਨ ਪਰਤੀਏ। ਤੇ ਉਹਨਾਂ ਚੋਂ ਵੀ ਡਾਇਸਪੋਰਾ ਚੋਂ ਜਿਹੜੇ ਮੋਰ ਡੈਡੀਕੇਸ਼ਨ ਦੇ ਨਾਲ ਨੈਰੇਟਿਵ ਬਿਲਡਿੰਗ ਦੇ ਵਿੱਚ ਨੇ ਉਹ ਬੇਸ਼ੱਕ ਟੀਵੀ ਹੈ, ਰੇਡੀਓ ਹੈ, ਪ੍ਰਿੰਟ ਮੀਡੀਆ ਹੈ ਜਾਂ ਜਿਹੜੇ ਈਵਨ ਸੋਸ਼ਲ ਮੀਡੀਆ ਰਾਹੀਂ ਵੀ ਜਿਹੜੇ ਕ੍ਰੀਏਟਿਵ ਕੰਮ ਕਰਦੇ ਨੇ ਉਹਨਾਂ ਦੀਆਂ ਵੀ ਸੇਵਾਵਾਂ ਜਿਹੜੀਆਂ ਨੇ ਉਹ ਰਿਮਾਰਕੇਬਲ ਨੇ ਕਿਉਂਕਿ ਅੱਜ ਬਿਰਤਾਂਤ ਦਾ ਜ਼ਮਾਨਾ ਹੈ, ਨੈਰੇਟਿਵ ਦਾ ਜ਼ਮਾਨਾ ਹੈ ਔਰ ਲੜਾਈ ਜਿਹੜੀ ਹੈ ਉਹ ਇਨਫੈਕਟ ਨੈਰੇਟਿਵ ਦੀ ਜ਼ਿਆਦਾ ਹੈ। ਔਰ ਜ਼ਾਹਰ ਹੈ ਕਿ ਵੀ ਇਸ ਮਾਮਲੇ ਦੇ ਵਿੱਚ ਜਿੱਥੇ ਹਿੰਦੂ ਤਵੀਆਂ ਨੇ ਆਪਣੇ ਪੇਡ ਬੰਦੇ ਆਈਟੀ ਸੈਕਟਰ ਦੇ ਰੱਖੇ ਹੋਏ ਨੇ, ਉਹਨਾਂ ਨੇ ਜਿਹੜੇ ਵੱਡੇ ਪਲੇਟਫਾਰਮ ਨੇ ਇੰਸਟਾਗ੍ਰਾਮ, ਫੇਸਬੁੱਕ ਔਰ ਐਕਸ ਔਰ YouTube, ਇਹਨਾਂ ਸਾਰਿਆਂ ਦੇ ਉੱਤੇ ਵੀ ਕੰਟਰੋਲ ਕੀਤਾ ਹੋਇਆ ਵਿਦ ਇਨ ਇੰਡੀਆ। ਇਹਨਾਂ ਨੇ ਆਪਣੇ ਆਈਟੀ ਨੂੰ ਲੈ ਕੇ ਜਾਂ ਮੀਡੀਆ ਦੇ ਉੱਤੇ ਕਰਬ ਲਾਉਣ ਵਾਲੇ ਜਿਹੜੇ ਸਟ੍ਰਿਕਟ ਲਾਅ ਬਣਾਏ ਨੇ ਉਹਨਾਂ ਥੱਲੇ ਜਦੋਂ ਉਹ ਇਹਨਾਂ ਨੂੰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹਨਾਂ ਨੂੰ ਮਾਰਕ ਕਰਦੇ ਨੇ ਕਿ ਆ ਜਿਹੜੇ ਨੇ ਸਾਡੇ ਲਈ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਨੇ ਤੇ ਉਹ ਵੀ ਫੌਰਨ ਅੱਧੇ ਮਿੰਟ 'ਚ ਉਹਨਾਂ ਨੂੰ ਰਿਮੂਵ ਕਰ ਦਿੰਦੇ ਨੇ। ਜਿਹੜੇ ਉੱਥੇ ਬੈਠੇ ਅਪੋਜ਼ ਕਰਦੇ ਨੇ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ। ਉਹਨਾਂ ਦੇ ਕੋਲ ਤਾਂ ਚੁਆਇਸ ਹੁੰਦੀ ਹੈ ਕਿ ਉਹ ਕੋਰਟ ਦੇ ਵਿੱਚ ਜਾ ਕੇ ਉਹਨੂੰ ਚੈਲੰਜ ਕਰਦੇ ਨੇ, ਸਾਡੇ ਲਈ ਤਾਂ ਕੋਈ ਨਹੀਂ ਹੈ। ਇਸ ਲਈ ਸਾਡਾ ਈਵਨ ਬਿਰਤਾਂਤ ਦਾ ਜਿਹੜਾ ਵੱਡਾ ਹਿੱਸਾ ਵੀ ਹੈ ਉਹ ਡਾਇਸਪੋਰਾ ਨੂੰ ਹੀ ਡੀਲ ਕਰਦਾ ਹੈ। ਹਾਲਾਂਕਿ ਜਿਹੜੇ ਉੱਥੋਂ ਬਾਹਰ ਨਿਕਲਦੇ ਨੇ ਜਾਂ ਗਲੋਬਲੀ ਜਿਹੜਾ ਹੋਰ ਥਾਵਾਂ 'ਤੇ ਬੈਠੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਦਾ ਹੈ। ਸਾਡੀ ਟੀਮ ਨੇ ਉੱਥੋਂ ਤੱਕ ਪਹੁੰਚ ਕਰਨ ਲਈ ਅਲਟੀਮੇਟ TV84 USA ਇਹ ਇੱਕ ਅਲੱਗ ਪਲੇਟਫਾਰਮ ਬਣਾਇਆ ਹੈ। ਇਹ ਅਜੇ ਤੱਕ ਜਿਹੜਾ ਇਸ ਦੇ ਉੱਤੇ ਸੈਪਰੇਟ ਤੌਰ ਦੇ ਉੱਤੇ ਇਸ ਚੈਨਲ ਦੇ ਉੱਤੇ ਪੂਰੀ ਜੋ ਵੀ ਐਕਟੀਵਿਟੀ ਹੁੰਦੀ ਹੈ ਉਹ ਚੱਲਦੀ ਹੈ। ਸੋ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਜਿਹੜੇ ਇੱਥੇ ਬੈਠੇ ਨੇ ਔਰ ਉਹਨਾਂ ਦੇ ਰਿਸ਼ਤੇਦਾਰ ਜਾਂ ਭਾਈਵੰਦ ਸੱਜਣ ਪੰਜਾਬ 'ਚ ਨੇ ਔਰ ਜਿਹੜੇ ਇਹ ਕੰਪਲੇਨ ਕਰਦੇ ਨੇ ਕਿ ਜੀ ਜਦੋਂ ਅਸੀਂ TV84 ਕਲਿੱਕ ਕਰਦੇ ਹਾਂ ਤਾਂ ਉਸ ਦੇ ਉੱਤੇ ਬਲੌਕ ਆ ਜਾਂਦਾ ਹੈ, ਨੈਸ਼ਨਲ ਸਿਕਿਉਰਿਟੀ ਨੂੰ ਡੇਂਜਰ ਆ ਜਾਂਦਾ ਹੈ, ਉਹਨਾਂ ਨੂੰ ਇਹ ਐਡਵਾਈਜ਼ ਕਰਨ ਕਿ ਉਹ TV84 USA ਪਾ ਕੇ ਗੂਗਲ ਕਰਨ, ਇਹ ਅਪੀਅਰ ਹੁੰਦਾ ਹੈ। ਸੋ ਅਸੀਂ ਅਮਰਵੀਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਇਸ ਨੂੰ ਕਵਰ ਕੀਤਾ ਹੈ ਐਜ਼ ਏ ਐਂਕਰ ਔਰ ਜ਼ਾਹਰ ਹੈ ਕਿ ਜਿਹੜਾ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਨਗਰ ਕੀਰਤਨ ਜਾਂ ਪੈਰੇਡ ਜਾਂ ਦੂਸਰੀਆਂ ਸੈਰੇਮਨੀਜ਼ ਨੇ ਉਹ ਜੇ ਬਰਾਬਰ ਚੱਲ ਰਹੀਆਂ ਨੇ। ਇਹਨਾਂ ਦੀ ਸ਼ੁਰੂਆਤ ਤਾਂ ਆਲਮੋਸਟ ਮਾਰਚ ਐਂਡ ਤੋਂ ਹੋ ਜਾਂਦੀ ਹੈ। ਅਪ੍ਰੈਲ ਦੇ ਪਹਿਲੇ ਵੀਕਐਂਡ ਫਰੀडम ਮਾਰਚ ਸੀ ਵਾਸ਼ਿੰਗਟਨ DC ਦੇ ਵਿੱਚ, ਫਿਰ ਲਗਾਤਾਰਤਾ ਦੇ ਨਾਲ ਸਰੀ, ਸਟਾਕਟਨ, ਓਨਟਾਰੀਓ ਗੁਰਦੁਆਰਾ ਕਮੇਟੀ ਔਰ ਇਸ ਤੋਂ ਇਲਾਵਾ ਕਿੰਨੇ ਹੀ ਅਕ੍ਰੋਸ ਦਾ ਗਲੋਬ ਵੱਡੇ ਵੱਡੇ ਜਿਹੜੇ ਨਗਰ ਕੀਰਤਨ ਔਰ ਸਿੱਖ ਡੇ ਪੈਰੇਡਸ, ਕਿਉਂਕਿ ਇਸ ਵਾਰ ਇੱਕ ਨਵੀਂ ਜਿਹੜੀ ਹੈ ਉਹ ਆਸ ਦੀ ਕਿਰਨ ਵੀ, ਕਿਉਂਕਿ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਹੋਣ ਦੇ ਨਾਤੇ ਇਸ ਦੇ ਵਿੱਚ ਇੱਕ ਮੋਟੀਵੇਸ਼ਨਸ ਵੀ ਸੀ ਇਸ ਵਾਰ ਔਰ ਇਸ ਲਈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਨਗਰ ਕੀਰਤਨ ਹੋਏ ਉਹ ਖਾਲਿਸਤਾਨ ਦੀ ਇਸ 40ਵੀਂ ਐਲਾਨ ਦਿਵਸ ਵਰ੍ਹੇਗੰਢ ਨੂੰ ਸਮਰਪਿਤ ਸਨ। ਕੈਨੇਡਾ ਦੇ ਵਿੱਚ ਤਾਂ ਓਨਟਾਰੀਓ 'ਚ ਇਹ ਸ਼ੁਰੂਆਤ ਹੋਈ ਸੀ ਜਦੋਂ ਜਗਮੀਤ ਸਿੰਘ ਓਨਟਾਰੀਓ ਦੇ ਵਿੱਚ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸਨ। ਉੱਥੇ ਤਾਂ ਅਪ੍ਰੈਲ ਦਾ ਮਹੀਨਾ ਐਜ਼ ਏ ਸਿੱਖ ਹੈਰੀਟੇਜ ਮੰਥ
ਇਹ ਰੈਕਗਨਾਈਜ਼ ਹੋਇਆ ਹੋਰ ਵੀ ਸਟੇਟਾਂ 'ਚ ਇਹ ਰਿਪੀਟ ਹੋਇਆ ਔਰ ਉਦੋਂ ਹੀ ਤਾਂ ਸਿਟੀ ਹਾਲਸ ਦੇ ਬਾਹਰ ਜਿਹੜਾ ਉਹ ਨਿਸ਼ਾਨ ਸਾਹਿਬ ਵੀ ਝੂਲਦੇ ਨੇ ਕੈਨੇਡੀਅਨ ਝੰਡੇ ਦੇ ਨਾਲ ਔਰ ਕਈ ਥਾਂ ਤੇ ਉਹ ਮਹੀਨਾ ਵੀ ਰਹਿੰਦੇ ਨੇ ਔਰ ਇਸ ਦੇ ਨਾਲ ਜੁੜੀ ਹੋਈ ਮਿਊਜ਼ੀਅਮ ਔਰ ਦੂਸਰੀ ਥਾਵਾਂ ਤੇ ਆਰਟ ਗੈਲਰੀਜ਼ ਦੇ ਵਿੱਚ ਜਾਂ ਸਿੱਖ ਇਸ਼ੂਜ਼ ਦੇ ਉੱਤੇ ਜਾਂ ਕਾਮਾਗਾਟਾ ਮਾਰੂ ਤੋਂ ਲੈ ਕੇ ਬਹੁਤ ਸਾਰੀ ਥਾਂ ਤੇ ਹਿਸਟਰੀ ਵੀ ਡਿਪਿਕਟ ਕੀਤੀ ਜਾਂਦੀ ਹੈ। ਪਰ ਅਮਰੀਕਾ ਦੇ ਵਿੱਚ ਮੈਂ ਸਮਝਦਾ ਹਾਂ ਵੀ ਬੇਸ਼ੱਕ ਜਦੋਂ ਅਸੀਂ ਨਿਊ ਜਰਸੀ ਸਟੇਟ ਨੂੰ ਦੇਖਦੇ ਹਾਂ ਜਿਹੜੀ ਨਿਊਯਾਰਕ ਸਿੱਖ ਡੇ ਪੈਰੇਡ ਸ਼ੁਰੂ ਹੋਈ 40 ਸਾਲ ਪਹਿਲਾਂ ਹੀ ਲਗਭਗ ਉਹ ਕੱਲੀ ਨਿਊਯਾਰਕ ਦੀ ਪੈਰੇਡ ਨਹੀਂ ਸੀ। ਉਸ ਜ਼ਮਾਨੇ ਦੇ ਵਿੱਚ ਸਮੁੱਚਾ ਈਸਟ ਕੋਸਟ ਦੇ ਗੁਰਦੁਆਰਿਆਂ ਨੇ ਹੀ ਇਕੱਠੇ ਹੋ ਕੇ ਇਸ ਦੀ ਸ਼ੁਰੂਆਤ ਕੀਤੀ। ਪਹਿਲਾਂ ਉਸ ਦੇ ਆਰੰਭਕ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਜਿਹੜੇ ਬਾਨੀਆਂ ਦੇ ਵਿੱਚ ਸਨ ਮੁੱਢਲੇ ਦਿਨਾਂ 'ਚ ਜਿਨ੍ਹਾਂ ਨੇ ਸਿੱਖੀ ਵੈਲਿਊਜ਼ ਨੂੰ ਔਰ ਫਿਰ ਕਿਤਾਬਾਂ ਰਾਹੀਂ ਵੀ ਅੱਗੇ ਤੋਰਿਆ। ਅੱਜ ਹੀ ਮੈਂ ਉਹ ਖਬਰ ਦੇਖ ਰਿਹਾ ਸੀ ਡਾਕਟਰ ਆਈ.ਜੇ. ਸਿੰਘ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਡਾਕਟਰ ਆਈ.ਜੇ. ਸਿੰਘ ਇੱਕ ਬੜੀ ਯੂਨੀਕ ਪਰਸਨੈਲਿਟੀ ਇੱਥੇ ਜਿਹੜਾ ਉਹ ਪ੍ਰੋਫੈਸਰ ਆਫ ਐਨਾਟਮੀ ਸਨ। ਲੰਬਾ ਵਕਤ ਉਹਨਾਂ ਨੇ ਪੜ੍ਹਾਇਆ ਔਰ 9/11 ਤੋਂ ਬਾਅਦ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਸੋਗ ਦੀ ਲਹਿਰ ਸੀ ਔਰ ਇੱਕ ਮਾਸ ਜਿਹੜੀ ਕੰਡੋਲੈਂਸ ਮੌਕਾ ਬਣਿਆ ਵਾਈਟ ਹਾਊਸ ਵੱਲੋਂ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਸਿੱਖ ਧਰਮ ਦੇ ਬਿਹਾਫ ਤੇ ਸਿੱਖਾਂ ਵੱਲੋਂ ਰਿਪਰੈਜ਼ੈਂਟ ਕਰਨ ਦਾ ਔਰ ਉਹਨਾਂ ਦੀਆਂ ਸਿੱਖ ਧਰਮ ਬਾਰੇ ਬੜੀਆਂ ਸਿੰਪਲਿਸਟਿਕ ਜਿਹੜੀਆਂ ਨੇ ਉਹ ਲਿਖਤਾਂ ਵੀ ਨੇ ਕਿਤਾਬਾਂ ਵੀ ਨੇ ਔਰ ਬੜੇ ਪਿਆਰੇ ਸੱਜਣ ਸਨ। ਜਿੰਨੀ ਵਾਰੀ ਵੀ ਉਹਨਾਂ ਨਾਲ ਮਿਲਣ ਦਾ ਮੌਕਾ ਬਣਿਆ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਵੀ ਬੜੇ ਸਹਿਯੋਗੀ ਮਿੱਤਰ ਸਨ ਔਰ ਡਾਕਟਰ ਸਾਹਿਬ ਮਾਣ ਨਾਲੇ ਕਹਿੰਦੇ ਹੁੰਦੇ ਸੀ ਕਿ ਮੈਂ ਤੇ ਡਾਕਟਰ ਆਈ.ਜੇ. ਸਿੰਘ ਨੇ ਇੱਕੋ ਬਾਟੇ 'ਚੋਂ ਅੰਮ੍ਰਿਤ ਛਕਿਆ। ਜਦੋਂ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਡਾਕਟਰ ਆਈ.ਜੇ. ਸਿੰਘ ਨੇ ਵੀ ਕੀਤਾ ਔਰ ਬੜੀ ਕਲੈਰਿਟੀ ਦੇ ਨਾਲ ਜਿਹੜਾ ਉਹਨਾਂ ਦੀਆਂ ਸੇਵਾਵਾਂ ਰਹੀਆਂ। ਪਿਛਲੇ ਕੁਝ ਪੀਰੀਅਡ ਤੋਂ ਉਹ ਡਿਮੈਂਸ਼ੀਆ ਦਾ ਸ਼ਿਕਾਰ ਸੀ। ਉਸ ਪੀਰੀਅਡ 'ਚ ਮੈਨੂੰ ਇੱਕ ਅੱਧੀ ਵਾਰੀ ਮਿਲੇ ਵੀ ਹਾਲਾਂ ਪਛਾਣਨ 'ਚ ਉਹਨਾਂ ਨੂੰ ਦਿੱਕਤ ਹੋਈ ਲੇਕਿਨ ਬਾਅਦ 'ਚ ਉਹਨਾਂ ਨੇ ਰੀਕਲੈਕਟ ਕੀਤਾ ਔਰ ਮੈਨੂੰ ਨਹੀਂ ਪਤਾ ਵੀ ਨਹੀਂ ਲੱਗਾ ਹੈ। ਇਹ ਇਸੇ ਹੀ ਹਫ਼ਤੇ ਅੱਜ ਟ੍ਰਿਬਿਊਨ ਦੇ ਵਿੱਚ ਇੱਕ ਪੂਰਾ ਆਰਟੀਕਲ ਡਾਕਟਰ ਆਈ.ਜੇ. ਸਿੰਘ ਦੇ ਚੜ੍ਹਾਈ ਕਰਨ ਦਾ ਸੀ। ਮੈਂ ਪਤਾ ਕਰਾਂਗਾ ਕਿ ਜੇ ਅਜੇ ਤੱਕ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਨਹੀਂ ਹੋਈ ਤਾਂ ਉਸ ਸ਼ਮੂਲੀਅਤ ਕਰਨ ਦਾ ਕਿਉਂਕਿ ਇਹ ਵੀ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਜਿਨ੍ਹਾਂ ਨੇ ਇਹ ਸਾਰੇ ਸਫ਼ਰ ਦੇ ਵਿੱਚ ਜਿਨ੍ਹਾਂ ਦੀ ਕਿਉਂਕਿ ਇਹ ਬਿਗਨਿੰਗ ਜਦੋਂ ਅਸੀਂ ਈਸਟ ਕੋਸਟ ਤੇ ਦੇਖਦੇ ਹਾਂ ਡਾਕਟਰ ਆਈ.ਜੇ. ਸਿੰਘ ਸਾਡੇ ਮਿੱਤਰ ਨੇ ਸਰ ਤਜਿੰਦਰ ਸਿੰਘ ਮਲਿਕ ਪ੍ਰੋਫੈਸਰ ਕੁਲਦੀਪ ਸਿੰਘ ਸਨ ਜਿਹੜੇ ਇੱਕ ਐਕਸੀਡੈਂਟ ਦੀ ਭੇਟ ਹੋ ਗਏ ਸੀ ਔਰ ਇਹ ਉਹ ਪੀਰੀਅਡ ਹੈ ਜਿਹਦੇ 'ਚ ਇਹ ਉਹ ਗਰੁੱਪ ਹੈ ਸਾਰਾ ਜਿਹੜਾ ਲੇਟ 60s ਜਾਂ ਅਰਲੀ 70s ਦੇ ਵਿੱਚ ਆਇਆ ਕਿਉਂਕਿ ਫਸਟ ਵਰਲਡ ਵਾਰ ਤੋਂ ਬਾਅਦ ਬਹੁਤ ਸਾਰੀ ਜਿਹੜੀ ਪਾਬੰਦੀ ਸੀ ਇਮੀਗ੍ਰੇਸ਼ਨ ਦੇ ਉੱਤੇ। ਜੇ ਇਹ ਕਹੀ ਹੈ ਕਿ ਬਈ ਇਹ ਆਲਮੋਸਟ 50 ਸਾਲ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਖੁੱਲ੍ਹੀ ਸੀ ਉਹ ਵੀ ਕਿਉਂਕਿ ਅਮਰੀਕਾ ਦੇ ਵਿੱਚ ਸਿਵਲ ਲਿਬਰਟੀ ਮੂਵਮੈਂਟ ਹੋਈ ਬਹੁਤ ਸਾਰੀਆਂ ਚੇਂਜਸ ਹੋਈਆਂ ਵਿਤਨਾਮ ਵਾਰ ਔਰ ਦੂਸਰੇ ਤੀਸਰਾ ਚੱਲ ਹੀ ਰਿਹਾ ਸੀ। ਸੋ ਉਸ ਪੀਰੀਅਡ 'ਚ ਜਿਹੜਾ ਪਹਿਲਾ ਬੈਚ ਵੱਡਾ ਆਇਆ ਡਾਕਟਰਸ ਦਾ ਇੰਜੀਨੀਅਰਸ ਦਾ ਉਹਨਾਂ ਨੇ ਜਿਹੜੇ ਨੇ ਉਹ ਨਵੀਂ ਇਸ ਵਿਉਂਤਬੰਦੀ ਦਾ ਈਵਨ ਜਿਵੇਂ ਗਲੈਨ ਰੌਕ ਗੁਰਦੁਆਰਾ ਨਿਊ ਜਰਸੀ ਦਾ ਜਿਹੜਾ ਵੀ ਆਉਂਦਾ ਉਹ ਆ ਕੇ ਦੇਖਦਾ ਕਹਿੰਦਾ ਵੀ ਵਾਹ 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 ਕਿਆ ਖੂਬਸੂਰਤ ਡਿਜ਼ਾਈਨ ਹੈ ਜਾਂ ਦੂਜਾ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਇਹ ਬਹੁਤ ਸਾਰੇ ਜਿਹੜੇ ਭੇਲ ਭਾਰਤੀ ਹੈਵੀ ਇਲੈਕਟ੍ਰਿਕ ਲਿਮਿਟਿਡ ਜਾਂ ਹਰਿਦੁਆਰ ਤੋਂ ਔਰ ਭੋਪਾਲ ਤੋਂ ਜਿਹੜੇ ਇੰਜੀਨੀਅਰਸ ਦਾ ਬੈਚ ਸੀ 70s ਦੇ ਵਿੱਚ ਆਇਆ ਇਹ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ। ਸੋ ਜ਼ਾਹਰ ਹੈ ਵੀ ਇੰਜੀਨੀਅਰਸ ਦਾ ਡਿਜ਼ਾਈਨ ਆਪਣੇ ਕਿਸਮ ਦਾ। ਇਸੇ ਤਰ੍ਹਾਂ ਜਿਵੇਂ ਮੈਂ ਡਾਕਟਰ ਆਈ.ਜੇ. ਸਿੰਘ ਦਾ ਜ਼ਿਕਰ ਕੀਤਾ ਉਹ ਆਪਣੇ ਆਪ ਦੇ ਵਿੱਚ ਬੜੇ ਯੂਨੀਕ ਇੰਟੈਲੈਕਚੁਅਲ ਔਰ ਇੱਕ ਬੜੀ ਕਲੈਰਿਟੀ ਦੇ ਨਾਲ ਔਰ ਆਪਣੀ ਗੱਲ ਨੂੰ ਕਹਿਣ ਵਾਲੇ। ਸੋ ਇਹੀ ਸਨ ਜਿਨ੍ਹਾਂ ਨੇ 1984 ਤੋਂ ਬਾਅਦ ਨਿਊਯਾਰਕ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਜਿਹੜੀ ਹੈ ਐਜ਼ ਏ ਰਿਬੈਲੀਅਨ ਕੀਤੀ ਕਿ ਵੀ ਇਹ ਇੰਡੀਆ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਉਹਨਾਂ ਨੇ ਸਾਰੇ ਨੌਜਵਾਨਾਂ ਨੇ 84 ਦੇ ਵਿੱਚ 15 ਅਗਸਤ 1947 ਦਾ ਇੰਡੀਆ ਡੇ ਪੈਰੇਡ ਦੇ ਫਲੋਟ ਸਾਰੇ ਉਡਾਏ ਔਰ ਉਸ ਤੋਂ ਲਗਭਗ 2 ਸਾਲ ਬਾਅਦ ਫਿਰ ਸਿੱਖ ਡੇ ਪੈਰੇਡ ਨਿਊਯਾਰਕ 'ਚ ਸ਼ੁਰੂ ਕੀਤੀ। ਇਹ ਆਪਣੇ ਆਪ 'ਚ ਇੱਕ ਪੈਰੇਡ ਦੇ ਤੌਰ ਤੇ ਉਸੇ ਹੀ ਰਾਊਟ ਦੇ ਉੱਤੇ ਜਿੱਥੋਂ ਇੰਡੀਆ ਡੇ ਪੈਰੇਡ ਜਾਂ ਪਾਕਿਸਤਾਨ ਡੇ ਜਾਂ ਦੂਸਰੇ ਹੋਰ ਡੈਮੋਕ੍ਰੈਟਿਕ ਕੰਟਰੀਜ਼ ਸੇਂਟ ਪੈਟਰਿਕ ਡੇ ਪੈਰੇਡ ਨਿਕਲਦੀ। ਸੋ ਇਹ ਵੀ ਇੱਕ ਰੁਝਾਨ ਸੀ। ਹੌਲੀ
ਇਸ ਮਾਡਲ ਨੂੰ ਬਹੁਤ ਸਾਰੀਆਂ ਥਾਵਾਂ ਤੇ ਫੋਲੋ ਕੀਤਾ ਗਿਆ, ਕਈ ਥਾਵਾਂ ਤੇ ਗੁਰਦੁਆਰਿਆਂ ਦੇ ਆਲੇ ਦੁਆਲੇ ਉਹਨੂੰ ਅਗੇਨ ਅਸੀਂ ਆਪਣਾ ਜਿਹੜਾ ਪਰੰਪਰਾਗਤ ਲਫ਼ਜ਼ ਨਗਰ ਕੀਰਤਨ ਹੈ ਉਹਦੇ ਨਾਲ ਸੰਬੋਧਨ ਕਰਨਾ ਸ਼ੁਰੂ ਕੀਤਾ, ਕਿਉਂਕਿ ਪੈਰੇਡ ਫਾਰਮੈਟ ਦੇ ਵਿੱਚ ਤਾਂ ਤੁਸੀਂ ਡਿਫਰੈਂਟ ਫਲੋਟਸ, ਡਿਫਰੈਂਟ ਰਾਊਟ ਡਿਫਰੈਂਟ ਹੁੰਦਾ। ਸੋ ਇਸ ਦੇ ਲਈ ਜਿਹੜਾ ਜਦੋਂ ਅਸੀਂ ਨਗਰ ਕੀਰਤਨ ਲਫ਼ਜ਼ ਦਾ ਇਸਤੇਮਾਲ ਕਰਦੇ ਤੇ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਿਹਾ ਸੀ, ਮੈਂ ਕਿਹਾ ਜੇ ਇਹ ਕਹਿਣਾ ਹੋਏ ਵੀ ਸਿੱਖ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਉਹ ਜਦੋਂ ਉਸ ਰਾਮਸਰ ਦੇ ਕੰਢੇ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਆਦ ਬੀੜ ਜਿਹੜੀ ਕਿ ਭਾਈ ਗੁਰਦਾਸ ਜੀ ਨੇ ਲਿਖੀ ਉਹ ਮੁਕੰਮਲ ਹੋਈ, ਉਦੋਂ ਤੱਕ ਇੱਧਰ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਚੁੱਕੀ ਸੀ ਔਰ ਰਾਮਸਰ ਤੋਂ ਹਰਮੰਦਰ ਸਾਹਿਬ ਤੱਕ ਉਹ ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ ਤੇ ਗੁਰੂ ਅਰਜਨ ਸਾਹਿਬ ਨੰਗੇ ਪੈਰੀਂ ਚੌਰ ਕਰਦੇ ਹੋਏ ਤੇ ਨਾਲ ਬਹੁਤ ਸਾਰੀ ਸੰਗਤ ਸ਼ਬਦ ਪੜ੍ਹਦੀ ਹੋਈ ਰਾਮਸਰ ਤੋਂ ਹਰਮੰਦਰ ਸਾਹਿਬ ਆਉਂਦੇ ਨੇ ਔਰ ਆਦ ਬੀੜ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਦੇ ਵਿੱਚ 1604 ਪਹਿਲੀ ਸਤੰਬਰ 1604 ਈਸਵੀ ਨੂੰ ਕੀਤਾ ਜਾਂਦਾ। ਉਹਨੂੰ ਅਸੀਂ ਪਹਿਲਾ ਨਗਰ ਕੀਰਤਨ ਕਹਿ ਸਕਦੇ ਹਾਂ। ਹਾਲਾਂਕਿ ਉਸ ਤੋਂ ਬਾਅਦ ਚੌਂਕੀਆਂ ਦਾ ਕਨਸੈਪਟ ਤਾਂ ਜ਼ਰੂਰ ਰਿਹਾ, ਉਹ ਵੀ 6ਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ 'ਚ ਨੇ ਔਰ ਨਜ਼ਰਬੰਦੀ 'ਚ ਨੇ ਔਰ ਉਸ ਪੀਰੀਅਡ 'ਚ ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ ਇੱਕ ਸਿਵਲ ਡਿਸਓਬੀਡੀਐਂਸ ਮੂਵਮੈਂਟ ਦਾ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਭਾਈ ਸੰਗਤ ਜਿਹੜੀ ਹੈ ਉਹ ਸ਼ਬਦ ਰੂਪ ਸ਼ਬਦ ਚੌਂਕੀ ਜਿਹੜੀ ਹੈ ਉਹ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਆਲੇ ਦੁਆਲੇ ਵੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਿੱਥੇ ਉਹਨਾਂ ਨੂੰ ਜਿਹੜਾ ਜਥਾ ਹੈ 1 3 ਫੁੱਟੀ ਕਿਰਪਾਨ ਔਰ ਇੱਕ ਨਿਸ਼ਾਨ ਸਾਹਿਬ ਔਰ ਦੂਸਰਾ ਭੇਟ ਕੀਤਾ ਜਾਂਦਾ ਹੈ ਲੈਂਪ ਔਰ ਇੱਕ ਜਿਹੜੀ ਚੌਂਕੀ ਸੀ ਉਹ ਇਸ ਢੰਗ ਨਾਲ ਸੀ ਕਿ ਇੱਥੋਂ ਅਰਦਾਸ ਕਰਕੇ ਪੰਜਾਬ ਚੋਂ ਗੁਜ਼ਰ ਕੇ ਗਵਾਲੀਅਰ ਤੱਕ ਸਿੱਖ ਜਾਂਦੇ ਸੀ, ਕਿਲੇ ਦੇ ਨੇੜੇ ਪਹੁੰਚ ਕੇ ਮੱਥਾ ਟੇਕ ਕੇ ਬਾਣੀ ਪੜ੍ਹਦੇ ਵਾਪਸ ਆ ਜਾਂਦੇ ਸੀ। ਫਿਰ ਸਾਡੇ ਸਾਹਮਣੇ 18ਵੀਂ ਸਦੀ ਦੀ ਸਟਰਗਲ ਹੈ, ਉਦੋਂ ਤਾਂ ਇੱਕ ਪੂਰੀ ਸਦੀ ਘੋੜਿਆਂ ਦੀਆਂ ਕਾਠੀਆਂ ਤਾਂ ਹੀ ਘਰ ਵਾਲੀ ਗੱਲ ਸੀ। 20ਵੀਂ ਸਦੀ 19ਵੀਂ ਸਦੀ ਦੇ ਐਂਡ ਜਾਂ 20ਵੀਂ ਸਦੀ 'ਚ ਜਦੋਂ ਕਿ ਵਿਦਨ ਇੰਡੀਅਨ ਮੈਪ ਜਿਹੜਾ ਹੈ ਉਹ ਆਪਣੀ ਸਟਰੈਂਥ ਸੈਪਰੇਟ ਇਲੈਕਟੋਰੇਟ ਹਿੰਦੂ ਮੁਸਲਮਾਨ ਆਰਗੇਨਾਈਜ਼ ਹੋ ਕੇ ਆਪਣੀ ਸਟਰੈਂਥ ਦਾ ਵਿਖਾੜਾ ਕਰ ਰਹੇ ਸਨ, ਉਸ ਪੀਰੀਅਡ ਦੇ ਵਿੱਚ ਫਿਰ ਉਹਨੂੰ ਜਲੂਸ ਕਹਿ ਕੇ, ਜਲੂਸ ਕਿਉਂਕਿ ਜਲੌ ਤੋਂ ਆਇਆ ਲਫ਼ਜ਼ ਹੈ, ਜਲੌ ਜਿਹੜਾ ਹੁਣ ਵੀ ਜਦੋਂ ਖਾਸ ਮੌਕਿਆਂ ਦੇ ਉੱਤੇ ਜਿਹੜੀਆਂ ਯੂਨੀਕ ਗਿਫਟਸ ਨੇ ਹਰਮੰਦਰ ਸਾਹਿਬ ਦੇ ਵਿੱਚ, ਜਿਵੇਂ ਸੋਨੇ ਦੇ ਦਰਵਾਜ਼ੇ ਨੇ, ਚਾਂਦੀ ਦੇ ਜਿਹੜੇ ਨੇ ਉਹ ਕਈਆਂ ਨੇ ਔਰ ਜਿਹੜਾ ਬਹੁਤ ਸਾਰੀਆਂ ਗਿਫਟ ਸਮੇਂ ਹਾਲਾਂ ਜਿਹੜੀ ਚਾਨਣੀ ਨਿਜ਼ਾਮ ਹੈਦਰਾਬਾਦ ਨੇ ਭੇਜੀ ਸੀ ਉਹ ਵੀ ਜਲੌ ਦੇ ਵਿੱਚ ਜਿਹੜਾ ਉਹਦੇ ਦੀਦਾਰ ਕਰਾਏ ਜਾਂਦੇ ਸੀ। ਮੈਂ ਕੀਤੇ ਹੋਏ ਨੇ ਬਚਪਨ 'ਚੋਂ, ਤਾਂ ਇਹਨਾਂ ਨੇ ਜੂਨ 84 ਡਿਸਟਰੋਏ ਕਰ ਦਿੱਤੀ, ਪਰ ਹੋਰ ਕੰਵਰ ਨੌ ਨਿਹਾਲ ਸਿੰਘ ਦਾ 9 ਲੱਖਾ ਹਾਰ ਔਰ ਬਾਕੀ ਚੀਜ਼ਾਂ ਡਿਸਪਲੇ ਕੀਤੀਆਂ ਜਾਂਦੀਆਂ ਨੇ। ਸੋ ਉਹ ਜਲੂਸ ਦੇ ਰੂਪ 'ਚ ਉਹ ਤੁਹਾਡਾ ਸ਼ੋਅ ਆਫ ਸਟਰੈਂਥ ਸੀ ਕਿਸੇ ਵੀ ਥਾਂ ਦੇ ਉੱਤੇ। ਉਹਦੇ 'ਚ ਤੁਸੀਂ ਬੈਂਡ ਮਾਰਚ ਕਰ ਰਹੇ ਨੇ, 5 ਪਿਆਰਿਆਂ ਦੀ ਅਗਵਾਈ ਹੈ, ਗੱਤਕਾ ਹੋ ਰਿਹਾ ਹੈ, ਤੁਸੀਂ ਇਨ ਸਟਰੈਂਥ ਹੋ ਔਰ ਦੂਸਰੇ ਔਰ ਇਹ ਈਵਨ ਜੇ ਤੁਸੀਂ ਕਦੇ ਦੇਖੋ ਹੁਣ ਹਰਮੰਦਰ ਸਾਹਿਬ ਦੇ ਅੰਦਰ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ 'ਚ ਨਹੀਂ ਰੱਖਿਆ ਹੋਇਆ, ਖੁੱਲਾ ਪ੍ਰਕਾਸ਼। ਸੋ ਪਾਲਕੀ ਦਾ ਮਤਲਬ ਹੀ ਸਵਾਰੀ ਸੀ ਔਰ ਪਾਲਕੀ ਦਾ ਕਨਸੈਪਟ ਹੀ ਉਦੋਂ ਆਇਆ ਜਦੋਂ ਕਿ ਤੁਸੀਂ ਬਾਹਰ ਨਗਰ ਕੀਰਤਨ ਜਾਂ ਜਲੂਸ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲਿਜਾਣਾ ਸ਼ੁਰੂ ਕੀਤਾ। ਅਦਰਵਾਈਜ਼ ਜਿਹੜਾ ਔਰ ਬਾਅਦ ਦੇ ਵਿੱਚ ਫਿਰ ਦੇਖੋ ਹੁਣ ਤਾਂ ਹਰ ਗੁਰਦੁਆਰੇ ਦੇ ਵਿੱਚ ਹੀ ਪਾਲਕੀ ਜਿਹੜੀ ਹੈ ਉਹ ਸੁਸ਼ੋਭਿਤ ਹੁੰਦੀ ਹੈ ਔਰ ਕਈ ਵਾਰੀ ਕੰਪੀਟੀਸ਼ਨ ਹੁੰਦਾ ਵੀ ਪਾਲਕੀ ਦੀ ਸੇਵਾ ਕਿਹਨੇ ਕਰਾਉਣੀ ਹੈ। ਸੋ ਇਹ ਲੇਟਰ ਪਾਰਟ, ਲੇਕਿਨ ਇਹ ਆਪਣੇ ਆਪ ਦੇ ਵਿੱਚ ਜਦੋਂ ਹੁਣ ਜਿਸ ਇਵੈਂਟ ਨੂੰ ਅਸੀਂ ਕਵਰ ਕੀਤਾ ਔਰ ਲਗਭਗ 4 ਘੰਟੇ ਉਸ ਦੀ ਲਾਈਵ ਕਵਰੇਜ TV 84 ਆਫੀਸ਼ੀਅਲ ਦੇ ਉੱਤੇ ਵੀ ਤੇ TV 84 USA ਦੇ ਚੈਨਲ ਤੇ ਵੀ ਹੋਈ, ਉਹਦੀ ਜਿੱਥੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਕਾਰਟਰੇਟ ਸਿਟੀ ਹਾਲ ਤੋਂ ਪਾਰਕ ਤੱਕ ਦਾ ਸਫ਼ਰ ਹੈ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਜਿਹੜਾ ਮੈਂ ਕ੍ਰੈਡਿਟ ਦਿੰਦਾ ਇਹਨਾਂ ਨੂੰ ਕਿ ਹਾਲਾਂ ਹੁਣ ਤਾਂ ਚਲੋ ਆਬਾਦੀ ਜਿਵੇਂ ਤੁਸੀਂ ਕਿਹਾ 20% ਜਾਂ 25% ਸਿੱਖਾਂ ਦੀ ਹੋ ਗਈ ਹੈ, ਲੇਕਿਨ 18 ਵਰ੍ਹੇ ਪਹਿਲਾਂ ਜਿਵੇਂ ਡਾਕਟਰ ਹਰਦਿਆਲ ਸਿੰਘ ਜਾਂ ਔਜਲਾ ਉਹ ਪਹਿਲੇ ਕਹਿਣ ਲੱਗੇ ਕਿ ਮੈਂ ਪਹਿਲਾ ਸਿੱਖ ਇੱਥੇ ਆਇਆ ਔਰ ਕਿਵੇਂ ਹੌਲੀ ਜਦੋਂ ਇਹ ਸ਼ੁਰੂਆਤ ਕੀਤੀ ਔਰ ਅੱਜ ਕਿੰਨੀਆਂ ਰੌਣਕਾਂ ਨੇ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਜਿਹੜੇ ਨੇ ਉਹ ਇਕੱਲੇ ਕਾਰਟਰੇਟ 'ਚੋਂ ਹੀ ਨਹੀਂ ਬਾਕੀ ਬਾਹਰਲੀਆਂ ਥਾਵਾਂ ਤੋਂ ਵੀ ਆਉਂਦੇ ਨੇ।
ਸੋ ਇਹ ਜਿਹੜੀ ਮੈਨੂੰ ਇਹ ਲੱਗਦਾ ਵੀ ਅਮਰੀਕਾ ਦੇ ਹੋਰ ਕਿਸੇ ਸ਼ਹਿਰ, ਕੈਨੇਡਾ 'ਚ ਤਾਂ ਹੈ, ਲੇਕਿਨ ਇਹ ਅਮਰੀਕਾ ਦੇ ਵਿੱਚ 18 ਸਾਲ ਪਹਿਲਾਂ ਇਹੀ ਕਾਰਟਰੇਟ ਦੀ ਸਿਟੀ ਕੌਂਸਲ ਸੀ ਜਿਸ ਨੇ ਮਤਾ ਪਾਸ ਕੀਤਾ ਕਿ ਸਿਟੀ ਹਾਲ ਦੇ ਬਾਹਰ ਜਿੱਥੇ ਕਿ ਅਮਰੀਕਨ ਝੰਡਾ ਤੇ ਨਿਊ ਜਰਸੀ ਦਾ ਝੰਡਾ ਝੂਲਦਾ ਹੈ, ਉਹਦੇ ਨਾਲ ਸਿੱਖ ਹੈਰੀਟੇਜ ਨੂੰ ਰੈਕਗਨਾਈਜ਼ ਕਰਦੇ ਆ, ਸਿੱਖਾਂ ਦੀ ਓਵਰਆਲ ਅਮਰੀਕਨ ਸੁਸਾਇਟੀ ਦੇ ਵਿੱਚ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕਰਦੇ ਆ, ਜਿਹੜਾ ਉਹ ਨਿਸ਼ਾਨ ਸਾਹਿਬ ਵਿੱਚ ਲਾਇਆ ਜਾਏਗਾ, ਜਿਹੜਾ ਲਗਭਗ 1 ਹਫ਼ਤਾ ਉੱਥੇ ਝੂਲਦਾ ਰਹਿੰਦਾ ਹੈ। ਔਰ ਇਹ ਆਪਣੇ ਆਪ ਵਿੱਚ ਇੱਕ ਬੜਾ ਯੂਨੀਕ ਨਜ਼ਾਰਾ ਹੁੰਦਾ ਹੈ ਕਿ ਮੇਅਰ ਆਪਣੇ ਸਾਰੇ ਕੌਂਸਲਮੈਨਾਂ ਦੇ ਨਾਲ ਮੌਜੂਦ ਸੀ, ਜਿਵੇਂ ਇਸ ਵਾਰ ਦੀ ਇਵੈਂਟ ਸੀ, ਈਵਨ ਅਸੈਂਬਲੀਮੈਨ ਰਵੀ ਭੱਲਾ ਉਹ ਵੀ ਆਏ, ਸਪੀਕਰ ਆਫ ਦਾ ਹਾਊਸ ਵੀ ਆਏ, ਇੱਕ ਹੋਰ ਕਾਂਗਰਸਮੈਨ ਵੀ ਜਿਹੜੇ ਨੇ ਉਹ ਮੌਜੂਦ ਸੀ। ਔਰ ਇਕੱਲਾ ਇਹੀ ਨਹੀਂ ਕਿ ਬਈ ਬਾਕੀ ਸਾਰੀ ਸਿੱਖ ਰੋਹ ਰੀਤ ਦਾ ਖਿਆਲ ਰੱਖਿਆ ਜਾਂਦਾ ਹੈ, ਕਿਉਂਕਿ 5 ਪਿਆਰਿਆਂ ਦੀ ਅਗਵਾਈ ਹੁੰਦੀ ਹੈ ਔਰ ਉਸ ਦਾ ਲੇਖਨ ਜਿਹੜਾ ਸਿੰਬੋਲਿਕ ਤੌਰ ਦੇ ਉੱਤੇ ਮੇਅਰ ਔਰ ਉਹ ਜਿਹੜੇ ਉਹਨਾਂ ਦੇ ਨੇ, ਔਰ ਇਸ ਵਾਰ ਮੈਨੂੰ ਵੀ ਉਹਨਾਂ ਨੇ ਆਨਰ ਦਿੱਤਾ ਹਰ ਸਾਲ ਦੀ ਤਰ੍ਹਾਂ ਗੈਸਟ ਆਫ ਆਨਰ ਦੇ ਤੌਰ ਤੇ ਵੀ, ਔਰ ਨਿਸ਼ਾਨ ਸਾਹਿਬ ਲਹਿਰਾਉਣ ਦੇ ਮੌਕੇ ਵੀ। ਔਰ ਇਹੀ ਨਹੀਂ ਕਿ ਉਹ ਉੱਥੇ ਲਹਿਰਾ ਕੇ ਫਿਰ ਆਪਣੇ ਸਿਟੀ ਚੈਂਬਰ 'ਚ ਚਲੇ ਜਾਂਦੇ ਨੇ, ਸਾਰੀ ਦੀ ਸਾਰੀ ਸਿਟੀ ਕੌਂਸਲ ਸਣੇ ਮੇਅਰ ਦੇ ਉਹ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਪਿੱਛੇ ਮਾਰਚ ਕਰਦੀ ਔਰ ਮਾਰਚ ਕਰਕੇ ਜਿੱਥੇ ਆ ਕੇ ਪਾਰਕ ਦੇ ਵਿੱਚ ਐਂਡ ਹੁੰਦਾ ਹੈ, ਜਿੱਥੇ ਖੁੱਲੀ ਸਟੇਜ ਵੀ ਸਜੀ ਹੁੰਦੀ ਹੈ, ਉਸ ਥਾਂ ਦੇ ਉੱਤੇ ਫਿਰ ਸਾਰੇ ਐਡਰੈਸ ਕਰਦੇ ਨੇ ਮੇਅਰ ਤੋਂ ਲੈ ਕੇ, ਉੱਥੇ ਉਹਨਾਂ ਨੂੰ ਆਨਰ ਵੀ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਇਹ ਪੰਥਕ ਸਟੇਜ ਦੇ ਤੌਰ ਦੇ ਉੱਤੇ ਹੁੰਦਾ ਹੈ ਔਰ ਬੜਾ ਖੁੱਲਾ ਡੁੱਲਾ ਪਾਰਕ 'ਚ ਮਾਹੌਲ ਹੁੰਦਾ ਹੈ, ਇੱਕ ਪਿਕਨਿਕ ਵਰਗਾ ਵੀ, ਔਰ ਬੜਾ ਸੁਚੱਜਾ ਪ੍ਰਬੰਧ ਹੁੰਦਾ ਹੈ। ਲੰਗਰ ਤਾਂ ਕਿਤੇ ਗੰਨੇ ਦਾ ਰਸ ਹੈ, ਕਿਤੇ ਸੰਤਰੇ ਦਾ ਰਸ ਹੈ, ਔਰ ਸੈਚਰਡੇ ਐਤਕੀ ਮੌਸਮ ਵੀ ਬਹੁਤ ਵਧੀਆ ਸੀ। ਔਰ ਖਾਲਿਸਤਾਨ ਦੀ ਜਦੋਂ ਅਸੀਂ ਐਕੋ ਦੀ ਗੱਲ ਕਰਦੇ ਹਾਂ, ਸੋ ਇਹਦੇ 'ਚ ਕੋਈ ਸ਼ੱਕ ਨਹੀਂ, ਹਾਲਾਂ 2 ਗੁਰਦੁਆਰਾ ਸਾਹਿਬਾਨ ਕਾਰਟਰੇਟ 'ਚ ਨੇ। ਇਸ ਨਗਰ ਕੀਰਤਨ ਦੇ ਮੁੱਖ ਤੌਰ ਦੇ ਉੱਤੇ ਆਯੋਜਕ ਜਾਂ ਪ੍ਰਬੰਧਕ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਹੁੰਦੀ ਹੈ, ਜਿਹੜੇ ਸਾਰੇ ਬੜੇ ਡੈਡੀਕੇਟਿਡ ਜਿਹੜੇ ਗੁਰਸਿੱਖ ਨੇ, ਪੰਥ ਪ੍ਰਸਤ ਨੇ, ਔਰ ਖਾਸ ਤੌਰ ਤੇ ਸਿੰਘ ਸਭਾ 'ਚ ਬੱਚਿਆਂ ਨੂੰ ਗੁਰਮਤ ਵਿਦਿਆ, ਕੀਰਤਨ, ਢਾਡੀ ਵਾਰਾਂ, ਇਹ ਸਾਰਾ ਵੀ, ਔਰ ਗੱਤਕਾ ਇਸ ਦੇ ਵਿੱਚ ਵੀ ਟ੍ਰੇਨਡ ਕੀਤਾ ਜਾਂਦਾ ਹੈ। ਔਰ ਇਸ ਦਾ ਮੁਜ਼ਾਹਰਾ ਜਿਹੜਾ ਜਿਉਂ ਹੀ ਜਦੋਂ ਸੰਗਤ ਜੋੜਨੀ ਸ਼ੁਰੂ ਹੁੰਦੀ ਹੈ, ਪ੍ਰੋਗਰਾਮ ਦੀ ਸ਼ੁਰੂਆਤ ਹੀ ਬੱਚਿਆਂ ਦੇ ਵੱਲੋਂ ਕੀਤੀ ਜਾਂਦੀ ਹੈ। ਉਹ ਆਪਣੇ ਆਪ 'ਚ ਇਸ ਗੱਲ ਦੀ ਹੋਪ ਵੀ ਹੁੰਦੀ ਹੈ ਕਿ ਭਾਈ ਸਾਡੀ ਇੱਕ ਤੋਂ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਇਹ ਮੈਸੇਜ ਆ ਰਿਹਾ ਹੈ। ਇੱਕ ਬੜਾ ਸੁਹਾਵਣਾ ਮਾਹੌਲ ਹੁੰਦਾ ਹੈ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਆਪਣੀ ਧਰਤੀ ਤੇ ਹੋ। ਲੇਕਿਨ ਜਿਵੇਂ ਮੈਂ ਆਪਣੇ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ, ਜਦੋਂ ਤੁਸੀਂ ਸਟੇਟ ਆਫ ਨਿਊ ਜਰਸੀ ਦਾ ਝੰਡਾ ਦੇਖਦੇ ਹੋ ਝੂਲ ਰਿਹਾ, ਉਹਦੇ ਨਾਲ ਇੱਕ ਥੱਲੇ ਕਾਲਾ ਝੰਡਾ ਵੀ ਝੂਲ ਰਿਹਾ ਹੁੰਦਾ ਹੈ ਔਰ ਉਹ ਰਿਮਾਈਂਡਰ ਹੁੰਦਾ ਹੈ ਕਿ ਦੋਜ਼ ਹੂ ਲੌਸਟ ਇਨ ਐਕਸ਼ਨ, ਗਵਾਚੇ ਹੋਏ ਨੇ, ਜਿਨ੍ਹਾਂ ਦੀਆਂ ਡੈਡ ਬਾਡੀਜ਼ ਵੀ ਨਹੀਂ ਮਿਲੀਆਂ ਮੁਲਕ ਦੇ ਲਈ। ਸੋ ਮੈਂ ਇਹ ਸਮਝਦਾ ਵੀ ਸਾਡੇ ਲਈ ਵੀ ਜਦੋਂ ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹਾਂ, ਇਹ ਨਿਸ਼ਾਨ ਹਾਲਾਂ ਇਹ ਵੀ ਸਾਡੀ ਪਰੰਪਰਾ ਦੱਸਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਹੀ ਜਿਹੜਾ ਧਵਲ ਜਿਹਨੂੰ ਚਿੱਟਾ ਰੰਗ ਕਿਹਾ ਜਾਂਦਾ, ਨਿਸ਼ਾਨ ਸੀ ਚਿੱਟਾ, ਲੇਕਿਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਸ ਨਿਸ਼ਾਨ ਦਾ ਰੰਗ ਜਿਹੜਾ ਹੈ ਉਹ ਕੇਸਰੀ ਹੋਇਆ। ਔਰ ਜ਼ਾਹਰ ਹੈ ਕਿ ਮੀਰੀ ਪੀਰੀ ਦੀਆਂ 2 ਤਲਵਾਰਾਂ ਵੀ ਗੁਰੂ ਸਾਹਿਬ ਨੇ ਪਹਿਨੀਆਂ, ਮੀਰੀ ਪੀਰੀ ਦੇ 2 ਨਿਸ਼ਾਨ ਵੀ ਨੇ, ਔਰ ਸਾਡੇ ਨਿਸ਼ਾਨ ਸਾਹਿਬ ਦੇ ਵਿੱਚ ਜਿਹੜੀ ਐਂਬਲਮ ਹੈ ਜਿਸ ਦੇ ਵਿੱਚ 2 ਤਲਵਾਰਾਂ ਨੇ, ਵਿਚਕਾਰ ਖੰਡਾ ਹੈ, ਚੱਕਰ ਹੈ, ਜਿਹੜਾ ਇਹ ਦੱਸਦਾ ਹੈ ਕਿ ਇਨਫਿਨਿਟ ਹੈ ਇਹ ਸਾਰੀ ਕਾਇਨਾਤ, ਇਹ ਸਾਰੀ ਦੁਨੀਆ। ਔਰ ਇਹ ਝੰਡਾ ਜਿਸ ਨੂੰ ਅਸੀਂ ਨਿਸ਼ਾਨ, ਇਨਫੈਕਟ ਸਟੈਂਪ ਨੂੰ ਕਹਿੰਦੇ ਨੇ, ਕਿ ਨਿਸ਼ਾਨ ਸਾਹਿਬ ਸਾਡੇ ਲਈ ਇਹ ਸੋਵਰਨਿਟੀ, ਪ੍ਰਭੂਸੱਤਾ, ਬਾਦਸ਼ਾਹਤ ਦਾ ਜਿਹੜਾ ਪ੍ਰਤੀਕ ਹੈ। ਔਰ ਇਹ 6ਵੇਂ ਪਾਤਸ਼ਾਹ ਦੇ ਵੇਲੇ ਹੀ ਜਿਹੜਾ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਲਹਿਰਾਏ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਜਦੋਂ ਅਸੀਂ ਸੰਗਤੀ ਰੂਪ ਦੇ ਵਿੱਚ ਵੀ ਕਹਿੰਦੇ ਹਾਂ ਕਿ ਭਾਈ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਕਿ ਇਹੀ ਮੀਰੀ ਤੇ ਦੀਵਾਨ ਸਾਡੀ ਪੀਰੀ ਹੈ ਔਰ ਝੰਡਾ ਸਾਡੀ ਮੀਰੀ ਹੈ। ਔਰ ਜਦੋਂ ਤੱਕ ਸਾਡੇ ਕੋਲ ਮੀਰੀ ਨਹੀਂ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਦੋਂ ਇਹ ਡਿਫਾਈਨ ਕੀਤਾ ਜਾਂਦਾ, ਬਾਦਸ਼ਾਹਤ ਮੀਰੀ ਹੈ ਔਰ ਉਹ ਮੀਰੀ ਇਸ ਲਈ ਜ਼ਰੂਰੀ ਹੈ ਤਾਂ ਕਿ ਪੀਰੀ ਦੀ ਹਿਫਾਜ਼ਤ ਹੋਏ, ਤਾਂ ਕਿ ਕੋਈ ਤੁਹਾਡੇ ਰੂਹਾਨੀਅਤ ਦੇ ਰਸਤੇ 'ਚ ਰੁਕਾਵਟ ਨਾ ਬਣੇ, ਕੋਈ ਤੁਹਾਨੂੰ ਹੁਕਮ ਦੇ ਕੇ ਜ਼ਬਰ ਦੇ ਨਾਲ
ਜਿਹੜਾ ਹੈ ਉਹ ਤੁਹਾਨੂੰ ਆਪਣਾ ਅਕੀਦਾ ਬਦਲਣ ਤੇ ਮਜਬੂਰ ਨਾ ਕਰੇ, ਸਰਬੱਤ ਦਾ ਭਲਾ ਹੋਏ। ਸੋ ਅਸੀਂ TV 84 ਦੀ ਸਮੁੱਚੀ ਟੀਮ ਨੂੰ, ਸਿੰਘ ਸਭਾ ਔਰ ਜਿਹੜੇ ਪ੍ਰਬੰਧਕ ਨੇ ਉਹ ਬਹੁਤ ਮਾਣ ਦਿੰਦੇ ਨੇ। ਪੂਰੀ ਐਡ ਵੀ ਚੱਲਦੀ ਹੈ, ਬਹੁਤ ਪਹਿਲਾਂ ਉਹ ਇਨਫੋਰਮ ਕਰਦੇ ਨੇ ਔਰ ਇਸ ਵਾਰ ਵੀ ਉਹਨਾਂ ਨੇ ਪੂਰਾ ਹਰ ਲਿਹਾਜ਼ ਨਾਲ ਰੈਕਗਨਾਈਜ਼ ਕੀਤਾ। ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਮੁੱਚੀ ਸਿੱਖ ਸੰਗਤ ਨੂੰ ਫਿਰ ਇਹ ਰਿਜ਼ੋਲਵ ਵੀ ਦੁਹਰਾਉਣ ਦੇ ਲਈ ਕਹਿੰਦੇ ਹਾਂ, ਕਿਉਂਕਿ ਸਾਡੇ ਲਈ ਲੈ ਦੇ ਕੇ ਜਿਵੇਂ ਉਹ ਬੁੱਲੇ ਸ਼ਾਹ ਦੀ ਗੱਲ ਹੈ ਕਿ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ ਤੇ ਨੁਕਤਾ ਇਹੀ ਹੈ ਕਿ ਖਾਲਿਸਤਾਨ ਦੀ ਕਾਇਮੀ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਇਹ ਰਿਜ਼ੋਲਵ ਸਾਡੇ ਨਗਰ ਕੀਰਤਨਾਂ ਚੋਂ, ਫਲੈਗ ਹੋਇਸਟਿੰਗ ਸੈਰੇਮਨੀਜ਼ ਚੋਂ, ਸਾਡੇ ਸ਼ਹੀਦੀ ਦੀਵਾਨਾਂ ਚੋਂ ਨਿਕਲਦਾ ਮਜ਼ਬੂਤੀ ਨਾਲ। ਪਰ ਇਹ ਵੀ ਹੈ ਕਿ ਵੀ ਅਸੀਂ ਇਹ ਕਈ ਵਾਰ ਸਾਡੇ ਉਹ ਵੀ ਵੀਰ ਨੇ ਜਿਨ੍ਹਾਂ ਨੂੰ ਸ਼ਿਕਾਇਤ ਹੁੰਦੀ ਹੈ ਜੀ ਬਹੁਤ ਸਾਰਾ ਲੰਗਰਾਂ 'ਚ ਵੇਸਟ ਹੋ ਜਾਂਦਾ ਹੈ, ਬਹੁਤ ਸਾਰਾ ਮੇਲੇ ਵਾਂਗ ਲੱਗਦਾ ਹੈ ਜਾਂ ਦੂਸਰਾ ਲੱਗਦਾ ਹੈ। ਠੀਕ ਹੈ, ਸ਼ਿਕਾਇਤ ਵੀ ਕਰੋ, ਤੁਹਾਡਾ ਹੱਕ ਹੈ, ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਵੀ ਕਰੋ, ਪਰ ਇਹ ਵੀ ਦੇਖੋ ਵੀ ਤੁਸੀਂ ਕੀ ਕਰ ਰਹੇ ਹੋ ਕੌਮ ਦੇ ਲਈ। ਸਿਰਫ ਜਿਹੜਾ ਉਹ ਕੀੜੇ ਕੱਢਣ ਦਾ ਕੰਮ ਹੈ ਇਹ ਆਪਣੇ ਆਪ 'ਚ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਂਦਾ। ਕੀੜੇ ਤਾਂ ਬਹੁਤ ਇਕੱਠੇ ਹੋਏ ਹੁੰਦੇ ਨੇ। ਸੋ ਅਸੀਂ ਜਿਵੇਂ ਪ੍ਰੈਜ਼ੀਡੈਂਟ ਕੈਨੇਡੀ ਦੇ ਅਲਫਾਜ਼ ਮੈਂ ਅਕਸਰ ਦੁਹਰਾਉਂਦਾ ਕਿ ਵੀ ਆਲਵੇਜ਼ ਐਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ, ਵੀ ਨੈਵਰ ਐਸਕ ਵਟ ਵੀ ਆਰ ਡੂਇੰਗ ਫॉर ਦ ਨੇਸ਼ਨ। ਵੀ ਆਪਣੇ ਆਪ ਨੂੰ ਇਹ ਵੀ ਪੁੱਛੀਏ ਵੀ ਕੌਮੀ ਘਰ ਖਾਲਿਸਤਾਨ ਬਣ ਰਿਹਾ ਹੈ, ਉਸ ਦੀ ਬੁਨਿਆਦ ਰੱਖੀ ਗਈ, ਉਸ ਦੇ ਲਈ ਸਾਡਾ ਕੀ ਯੋਗਦਾਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।